ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿਸਾਨ ਅੰਦੋਲਨ ਦੇ ਹਵਾਲੇ ਨਾਲ ਕਿ ਕਿਸਾਨ ਮੁੱਦੇ ਦੀ ਜਿਹੜੀ ਗੂੰਜਾਂ ਨੇ ਹੁਣ ਬ੍ਰਿਟਿਸ਼ ਪਾਰਲੀਮੈਂਟ ਵਿੱਚ ਵੀ ਪੈਣਗੀਆਂ। ਸੋ 8 ਮਾਰਚ ਨੂੰ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਕਿਸਾਨ ਮੋਰਚੇ ਨਾਲ ਸੰਬੰਧਿਤ 1.5 ਘੰਟੇ ਦੀ ਜਿਹੜੀ ਇਹ ਡਿਬੇਟ ਹੋਵੇਗੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? देखो किसान अंदोलन अपने ਵੱਖ-ਵੱਖ ਪੜਾਵਾਂ ਚੋਂ ਗੁਜ਼ਰਦਾ ਅੱਗੇ ਵਧ ਰਿਹਾ ਔਰ ਇਸ 'ਚ ਕੋਈ ਸ਼ੱਕ ਨਹੀਂ ਕਿ ਵੀਕਐਂਡ ਦੇ ਉੱਤੇ ਜਿਹੜਾ ਮੋਦੀ ਕਿਆਂ ਦਾ ਜਾਂ ਇਹਨਾਂ ਦੀਆਂ ਇੰਟੈਲੀਜੈਂਸ ਏਜੰਸੀਆਂ ਦਾ ਇਹ ਮੂਵ ਸੀ ਕਿ ਇਸ ਸਰਕਾਰ ਦੇ ਹੱਕ ਦੇ ਵਿੱਚ ਪ੍ਰੋਟੈਸਟ ਕਰਾਏ ਜਾਣ, ਉਹ ਬੜੀ ਬੁਰੀ ਤਰ੍ਹਾਂ ਫਲॉप ਹੋਇਆ। ਬਰੈਂਪਟਨ ਹੋਏ, ਵੈਨਕੂਵਰ ਹੋਏ, ਸੀਐਟਲ ਹੋਏ, ਕੈਲੀਫੋਰਨੀਆ ਹੋਏ, ਹਰ ਥਾਂ ਤੇ ਇਹਨਾਂ ਦਾ ਮੂੰਹ ਭੰਨਿਆ ਗਿਆ ਔਰ ਹੁਣ ਉਸ ਘਬਰਾਹਟ ਦੇ ਵਿੱਚ ਵੀ ਔਰ ਉਸ ਫਰਸਟ੍ਰੇਸ਼ਨ ਦੇ ਵਿੱਚ ਵੀ ਇਹ ਜਿਹੜੀਆਂ ਇਹਨਾਂ ਦੀਆਂ ਹਿੰਦੂਤਵੀ ਤਨਜ਼ੀਮਾਂ ਨੇ ਉਹ ਇਸ ਸਾਰੇ ਮੁੱਦੇ ਤੇ ਭੜਕਾਟ ਪੈਦਾ ਕਰ ਰਹੀਆਂ। ਜਿਵੇਂ ਬਰੈਂਪਟਨ ਦੇ ਹਵਾਲੇ ਨਾਲ ਉਹਨਾਂ ਨੇ ਕਿਹਾ ਜੀ ਅਸੀਂ ਗੁਰਦੁਆਰੇ ਦੇ ਬਾਹਰ ਸਾਈਡ ਵਾਕ ਤੇ ਜਿਹੜਾ ਮਾਰਚ ਕਰਾਂਗੇ ਔਰ ਇਹੋ ਜਿਹਾ ਕੰਮ ਹੀ ਇਹਨਾਂ ਨੇ ਦਿੱਲੀ 'ਚ ਮੋਰਚੇ ਦੇ ਸ਼ੁਰੂ ਦੇ ਦਿਨਾਂ 'ਚ ਗੁਰਦੁਆਰਾ ਸੀਸਗੰਜ ਸਾਹਿਬ ਦੇ ਬਾਹਰ ਵੀ। ਸੋ ਇਹਦੇ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਇਹਨਾਂ ਦੀ RSS ਦੀ ਸਾਰੀ ਲਾਈਨ ਕਿੱਥੋਂ ਆਉਂਦੀ ਹੈ ਔਰ ਗੱਲ ਇੱਥੇ ਹੀ ਨਹੀਂ ਹੈ। ਇਹਨਾਂ ਨੇ ਵਾਇਲੈਂਸ ਦਾ ਸਹਾਰਾ ਔਰ ਮੈਂ ਅੱਜ ਵੀ ਇਹ ਗੱਲ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਦੇ ਆਪਣੇ ਇੰਟਰਵਿਊ ਦੇ ਵਿੱਚ ਵੀ ਕਹੀ ਕਿ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਇਹ ਜਿਹੜੇ ਏਜੈਂਟ ਪ੍ਰੋਵੋਕੇਟਿਓਰ ਨੇ ਜਿਹੜੇ ਭੜਕਾਟ ਪੈਦਾ ਕਰਦੇ ਨੇ, ਅਸੀਂ ਇਹਨਾਂ ਦੇ ਜਾਲ 'ਚ ਨਾ ਫਸੀਏ। ਪ੍ਰੋਟੈਸਟ ਕਰਨਾ ਸਾਡਾ ਹੱਕ ਹੈ ਔਰ ਜਦੋਂ ਅਸੀਂ ਈਵਨ ਇਹਨਾਂ ਨੂੰ ਕਨਫਰੰਟ ਵੀ ਕਰਦੇ ਹਾਂ ਉਦੋਂ ਕੋਈ ਵੀ ਗਾਲੀ ਗਲੋਚ ਦੀ ਜ਼ਬਾਨ ਵੀ ਇਸਤੇਮਾਲ ਨਾ ਕਰੀਏ ਕਿਉਂਕਿ ਉਹੀ ਵੀਡੀਓਜ਼ ਮੁੜ ਕੇ ਅਸੀਂ ਆਪਣੇ ਘਰਾਂ 'ਚ ਵੀ ਸਾਡੇ ਪਰਿਵਾਰਾਂ ਦੇ ਵੀ ਦੇਖਦੇ ਨੇ ਔਰ ਉਹਨਾਂ ਨੂੰ ਵੀ ਇਹ ਮੌਕਾ ਮਿਲ ਜਾਂਦਾ ਦੱਸਣ ਦੇ ਲਈ ਕਿ ਦੇਖੋ ਇਹ ਕਿੰਨੇ ਅਨਸਿਵਲਾਈਜ਼ਡ ਔਰ ਵਾਇਲੈਂਟ ਔਰ ਇਹ ਉਹ ਜਿਹੜਾ ਹੈ ਉਹ ਲੋਕ ਨੇ। ਸੋ ਜਿਵੇਂ ਮੈਂ ਦੇਖਿਆ ਵੀ ਉਸ ਜਿਸ ਨੌਜਵਾਨ ਨੇ ਉਹ ਅਜੇ ਦੇਵਗਨ ਦੀ ਗੱਡੀ ਰੋਕੀ, ਬਾਅਦ 'ਚ ਉਹਦੀ ਡਿਟੇਲ 15 ਮਿੰਟ ਉਹਨੇ ਕਾਰ ਰੋਕ ਕੇ ਰੱਖੀ ਪਰ ਇੱਕ ਵੀ ਲਫ਼ਜ਼ ਉਹਨੇ ਐਬਿਊਸਿਵ ਨਹੀਂ ਕਿਹਾ। ਉਹਨੇ ਲਾਹਨਤਾਂ ਪਾਈਆਂ, ਉਹਨੇ ਕਿਹਾ ਪੰਜਾਬ ਦਾ ਖਾ ਕੇ ਫਿਟੇ ਮੂੰਹ ਤੁਹਾਡੇ, ਤੁਸੀਂ ਜਿਹੜਾ ਹੈ ਉਸ ਨੂੰ ਪਛਾਣਦੇ ਕਿਵੇਂ ਹੋ, ਤੁਸੀਂ ਕਿਵੇਂ, ਲੇਕਿਨ ਕੋਈ ਵੀ ਜਿਹੜਾ ਹੈ ਉਹ ਐਬਿਊਜ਼ ਨਹੀਂ ਇਸਤੇਮਾਲ ਕੀਤਾ। ਸੋ ਇਸ ਗੱਲ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ। ਹਾਲਾਂ ਮੈਂ ਇਹ ਦੇਖ ਰਿਹਾ ਵੀ ਆਉਣ ਵਾਲੇ ਸਮੇਂ 'ਚ ਵਾਇਲੈਂਸ ਦੀਆਂ ਘਟਨਾਵਾਂ ਇਹਨਾਂ ਵੱਲੋਂ ਕਰਵਾਈਆਂ ਜਾਣਗੀਆਂ ਔਰ ਇੱਕ ਖਬਰ ਜਿਹੜੀ ਆਸਟ੍ਰੇਲੀਆ ਦੇ ਹਵਾਲੇ ਨਾਲ ਈਵਨ ਉਹਨਾਂ ਦੇ ਮੇਨ ਸਟ੍ਰੀਮ ਮੀਡੀਆ ਨੇ ਵੀ ਦਿੱਤੀ ਕਿ ਵੀ ਉਹਨਾਂ ਨੇ BJP ਐਂਡ RSS ਸਪੋਰਟਰਸ ਇਨ ਆਸਟ੍ਰੇਲੀਆ ਅਟੈਕਡ ਏ ਕਾਰ ਵਿਦ 4 ਸਿੱਖ ਮੈਨ। ਹੁਣ ਈਵਨ CCTV ਕੈਮਰਿਆਂ ਦੀ ਕਵਰ ਆਈ ਹੈ, 4 ਸਿੱਖ ਨੌਜਵਾਨ ਜਾ ਰਹੇ ਨੇ ਔਰ ਕਿਵੇਂ ਉਹਨਾਂ ਨੇ ਜਿਹੜੇ ਨੇ ਗੁੰਡਿਆਂ ਨੇ ਔਰ ਜ਼ਾਹਰ ਹੈ RSS ਦੇ ਉੱਤੇ ਜਾਂਦਾ ਕਿ ਉਹਨਾਂ ਨੂੰ ਜਿਹੜਾ ਅਟੈਕ ਕੀਤਾ। ਹੈਰੋਇੰਗ CCTV ਫੁਟੇਜ ਵਿਚ ਕੈਨ ਬੀ ਸੀਨ in the video above shows the men fleeing a gang who smashed up their car with bats and hammers while they were still inside। ਔਰ ਉਹਨਾਂ ਨੇ ਕਾਰ ਬਿਲਕੁਲ ਦਰਸ਼ਕ ਦੇਖ ਸਕਦੇ ਨੇ ਕਿ ਵੀ ਕਿਵੇਂ ਉਸ ਦਾ ਨੂੰ ਜਿਹੜਾ ਉਹਨਾਂ ਨੇ ਤੋੜਿਆ ਅੱਗੋਂ ਪਿੱਛੋਂ ਪੂਰਾ ਔਰ ਇਸ ਨੂੰ ਪੁਲਿਸ ਇਨਵੈਸਟੀਗੇਟ ਕਰ ਰਹੀ ਹੈ ਔਰ ਮਲਟੀਪਲ ਜਿਹੜੇ ਨੇ ਇਸ ਕਾਰ ਦਾ ਤਾਂ ਬਿਲਕੁਲ ਡੈਮੇਜ ਕੀਤਾ ਔਰ ਇਹਦੇ ਤੋਂ ਈਵਨ ਉਹਨਾਂ ਦੀਆਂ ਏਜੰਸੀਆਂ ਵੀ ਜਿਹੜੀਆਂ ਨੇ ਉਹ ਚੁਕੰਨੀਆਂ ਹੋਈਆਂ ਨੇ ਕਿ ਇਹ ਜਿਹੜਾ ਇੱਕ ਆਉਣ ਵਾਲੇ ਪੀਰੀਅਡ 'ਚ ਇਹ ਹੋਰ ਨਫ਼ਰਤ ਨਾ ਫੈਲਾਏ ਔਰ ਕੋਈ ਕਮਿਊਨਲ ਰਾਈਟਿੰਗ ਨਾ ਹੋਏ। ਇਹ ਜਿਹੜੀ ਘਟਨਾ ਹੈ ਹੈਰਿਸ ਪਾਰਕ ਸਿਡਨੀ ਵੈਸਟ ਦੇ ਵਿੱਚ ਹੋਈ ਹੈ ਜਿੱਥੇ ਆਲਰੇਡੀ ਇਸ ਤੋਂ ਪਹਿਲਾਂ ਵੀ ਅਸੀਂ ਦੇਖਿਆ ਵੀ ਉਹਨਾਂ ਦੀ ਇੱਕ ਜਿਹੜੀ ਕੁਛ ਕਾਰਾਂ ਤਿਰੰਗਾ ਲਾ ਕੇ ਉਹ ਸਿਡਨੀ ਗੁਰਦੁਆਰੇ ਵੱਲ ਜਾ ਰਹੀਆਂ ਸੀ ਹਮਲਾ ਕਰ, ਜਦੋਂ ਕਿ ਉਹਨਾਂ ਨੂੰ ਪੁਲਿਸ ਨੇ ਹੀ ਰਾਹ 'ਚ ਰੋਕਿਆ ਸੀ। ਹੁਣ ਇਹ ਘਟਨਾ ਵੀ ਇੱਥੇ ਵਾਪਰਦੀ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਆਉਣ ਵਾਲੇ ਪੀਰੀਅਡ ਜਿਹੜੀ ਉਹਨਾਂ ਦੀ ਉੱਥੇ ਬਿਲਕੁਲ ਫਰਸਟ੍ਰੇਸ਼ਨ ਹੈ, ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਵੀ ਇਹਨੂੰ ਕਿਵੇਂ ਕੰਟਰੋਲ ਕਰਨ ਔਰ ਬਾਹਰ ਵੀ ਜਿਹੜੀ ਸਪੋਰਟ ਹੈ ਉਹ ਗਰੋ ਹੋ ਰਹੀ ਹੈ ਉਹਦੇ ਲਈ ਇਹ ਬਾਹਰ ਇਹ ਕਾਰਵਾਈਆਂ ਕਰਨਗੇ ਔਰ ਉੱਥੇ ਜੋ ਉਹਨਾਂ ਨੇ ਕਰਨਾ ਸ਼ੁਰੂ ਕੀਤਾ ਹੋਇਆ ਅੱਜ ਅਸੀਂ ਦੇਖਦੇ ਹਾਂ ਕਿ ਇਨਕਮ ਟੈਕਸ ਡਿਪਾਰਟਮੈਂਟ ਨੇ ਤਾਪਸੀ ਪੰਨੂ ਔਰ ਅਨੁਰਾਗ ਕਸ਼ਪ ਇਹਨਾਂ ਦੇ ਘਰਾਂ ਦੇ ਉੱਤੇ ਰੇਡ ਕੀਤੇ ਨੇ, ਇਹਨਾਂ ਦੇ ਪ੍ਰਿੰਸਿਸ 'ਚ ਰੇਡ ਕੀਤੇ ਨੇ। ਹੁਣ ਅੱਜ ਜ਼ਾਹਰ ਜਿਵੇਂ ਡਿਸਕਸ ਹੋ ਰਿਹਾ ਸੀ ਕਿ ਜਿਹੜੀ ਕੰਗਨਾ ਰਣੌਤ ਜਿਹੜੀ ਭੜਕਾਟ ਨਫ਼ਰਤ ਨੈਗੇਟਿਵਿਟੀ ਔਰ ਸਾਰਾ ਕਰ ਰਹੀ ਹੈ ਉਹਨੂੰ ਤਾਂ ਸਿਕਿਉਰਿਟੀ ਦਿੱਤੀ ਹੋਈ ਹੈ
और ये अनुराग हुए और तापसे पन्नू हुए, ये खुल के किसानों के हक दे विच भुगते ने और ये इन्हां नूं हुण सज़ा दित्ती जा रही है। बराबर जिहड़े रेड ने इन्हां दे हो रहे ने। सो ये शो करता है कि भाई सरकार जिहड़ी है वो हर जिहड़ा हरबा वरत रही है आवाज़ नूं चुप कराउण दे लई। लेकिन इंटरनेशनल सपोर्ट इस मुद्दे ते काफ़ी बिल्ट हो रही है। इन्हां दी अपनी खबर है, कैनेडियन सिविल ग्रुप्स आउट इन सपोर्ट ऑफ इंडियन फार्मर्स, more than 100 labor, community and civil society organizations in Canada and other countries have issued joint statement in solidarity with farmers of India। और उन्होंने जिहड़ियां ऑर्गेनाइजेशंस ने कैनेडा दियां उन्हां च कैनेडियन लेबर कांग्रेस है, एल्बर्टा फेडरेशन ऑफ लेबर है, ब्रिटिश कोलंबिया फेडरेशन ऑफ लेबर है, ब्रिटिश कोलंबिया टीचर्स फेडरेशन है, कैनेडियन यूनियन ऑफ पब्लिक एम्प्लॉयज़ है, कैनेडियन यूनियन ऑफ पोस्टल वर्कर्स है, मैनीटोबा फेडरेशन ऑफ लेबर है, नैशनल यूनियन ऑफ पब्लिक एंड जनरल एम्प्लॉयज़ एंड मैनी मोर। हुण ये कोई सिख ऑर्गेनाइजेशन नहीं ने, ये जनरल मेन स्ट्रीम कैनेडा दे वर्कर और ट्रेड यूनियन जिन्होंने उत्थे कहंदे ने उस उहदे सारे च उन्होंने कहा कि भी ये इन द स्टेटमेंट दे हैव स्टेटेड दैट फार्मर्स एजिटेशन फॉर द रिपील ऑफ द एग्रीकल्चर लॉज हैज़ बिकम the largest and longest sustained non-violent movement in history, even surpassing Gandhi's Dandi March against the abhorrent salt law of British colonial regime। क्योंकि डैंडी मार्च किया सी ने गांधी ने डांडी मार्च के जी, क्योंकि कानून जिहड़ा लून बनाने का हक सी गवर्नमेंट के कोल सी, उन्होंने कहा कि भाई ये जिहड़े ने उस तो भी वड्डी और लंबा चलन वाली है और दीज लॉज वर ड्राफ्टेड विदाउट एनी कंसल्टेशन with farmers or their representatives, the farmer union said। और इस सारे दे उत्ते डिटेल। सो एक बहुत वड्डी गल है कि इस लैवल दे उत्ते जिहड़ी है वो इंटरनेशनल सपोर्ट पोर इन हो रही है। और इस सारे च हुण असीं गल करिए कि यूके च, क्योंकि इस तो पहला 120 मैंबरस ऑफ पार्लीमेंट ने तनमनजीत सिंह ढेसी और प्रीत कौर गिल जिहड़े दोनों ही सिख MP ने उन्होंने कैंपेन किया कि भी हीयरिंग होए पार्लीमेंट। उन्होंने थोड़ा बहुत गवर्नमेंट ने रिस्पॉन्ड किया, पर फिर एक पैटीशन जिहदे ते 1 लाख तो ज़्यादा सिग्नेचर होए ने कि भाई जिवें पीसफुल प्रोटेस्ट नूं रोकिया गया, वाटर कैनन चलाईयां गईयां, लाठी चार्ज होया, इंटरनेट खत्म किया गया और किवें अटैक किया। और इस दे नाल ईवन जिहड़ी प्रैस कवर करदी सी जिवें मनदीप पूनिया उन्होंने टॉर्चर किया गया। और हुण फाइनली इस सारे प्रैशर का नतीजा है कि ब्रिटिश गवर्नमेंट ने एग्री किया है कि 8 मार्च नूं 90 मिनट की 1.5 घंटे की जिहड़ी डिबेट है इस फार्मर्स इशू ते होएगी। और अज इंडियन मीडिया भी जिहड़ा वो भरिया है इसे खबर दे नाल, UK MPs टू डिबेट प्रेस फ्रीडम सेफ्टी ऑफ प्रोटेस्टर्स इन इंडिया next week 8 March अगले वीक ही है। moves come in response to an e-petition which has crossed 100,000 signature threshold required for such a debate। कि भाई 1 लाख दस्तखतां वाली जिहड़ी पटीशन ने ये सारे नूं अगे तोरिया। और जिहड़े मेन इशू होणगे डिबेट्स फार्मर्स इशू दे नाल प्रेस फ्रीडम इन इंडिया, सेफ्टी ऑफ प्रोटेस्टर्स इन इंडिया। और इस सारे नूं ये जिहड़ी डिबेट है ये वेस्टमिनिस्टर हॉल इन द हाउसेस ऑफ पार्लियामेंट कॉम्पलैक्स इन लंडन होएगी। और इस नूं ओपन करेगी स्कॉटिश नैशनलिस्ट पार्टी जिहड़ी कि UK तो अलहदगी चाहुंदी और ज़ाहिर है खालिस्तान की हमायत भी करते हैं। इन्हां दे MP नुमाइंदे सिख फैडरेशन दीयां कन्वेंशन च आंदे ने, उन्हां दी MP और मैंबर ऑफ पैटीशनस कमेटी मार्टियन डे है और एक मिनिस्टर UK गवर्नमेंट का उस वेले मौजूद होएगा। और इस सारे का जी डिबेट है दैट जी पटीशन बेस सी कि अर्ज द इंडियन गवर्नमेंट टू इंश्योर सेफ्टी ऑफ प्रोटेस्टर्स एंड प्रेस फ्रीडम और विच कॉल्ड ऑन ब्रिटिश गवर्नमेंट टू मेक ए पब्लिक स्टेटमेंट ऑफ द किसान प्रोटेस्ट एंड प्रेस फ्रीडम। सो ये एक बड़ी वड्डी डिवेलपमेंट है कि कित्थे उत्थे भारत सरकार ने इनू किते वो मजमा कह रहे हैं कि जी ये मजमा ला के उन्होंने जिहड़े दिल्ली पुलिस ने लाया कि इस मजमे नूं चुक्को। और ये जिहड़ा इस सारे च इंटरनेशनली इन्ना प्रैशर बिल्ट होना
ਕਿ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਜਿਹੜੀ ਹੈ ਇਹਦੇ ਤੇ ਡਿਬੇਟ ਹੁਣ ਹੋਏਗੀ ਔਰ ਇਸ ਸਾਰੇ ਚੋਂ ਅੱਗੇ ਪੂਰੀ ਡੀਟੇਲ ਹੈ ਕਿ media freedom and right to protest are essential to robust democracies such as UK and India, and governments have the power to enforce law and order if a protest crosses the line into illegality। ਔਰ ਉਹਨਾਂ ਨੇ ਕਿਹਾ ਵੀ ਜੇ ਕੋਈ ਵਾਇਲੈਂਟ ਜਾਂ ਦੂਜਾ ਹੁੰਦਾ ਹੈ ਪ੍ਰੋਟੈਸਟ ਫਿਰ ਤਾਂ ਲਾ ਐਂਡ ਆਰਡਰ ਦੀ ਪ੍ਰੋਬਲਮ ਹੁੰਦੀ ਹੈ, ਫਿਰ ਤਾਂ ਗਵਰਨਮੈਂਟ ਕਰੈਕ ਡਾਊਨ ਕਰ ਸਕਦੀ ਹੈ। ਪਰ ਤੁਸੀਂ ਇੱਕ ਪੀਸਫੁਲ ਪ੍ਰੋਟੈਸਟ ਨੂੰ ਰੋਕਣਾ ਔਰ ਇੰਟਰਨੈਟ ਔਰ ਦੂਸਰਾ ਕੱਟਣਾ ਇਹ ਤਾਂ ਡਿਕਟੇਟਰਸ਼ਿਪਸ ਕਰਦੀਆਂ ਨੇ ਔਰ ਇਹ ਅਸੀਂ ਸਮਝਦੇ ਹਾਂ ਕਿ ਇਹ ਇੱਕ ਬੜੀਆਂ ਪੋਜ਼ਿਟਿਵ ਡਿਵੈਲਪਮੈਂਟਸ ਨੇ ਔਰ ਹੋਪਫੁਲੀ ਬੇਸ਼ੱਕ ਜਦੋਂ ਅਸੀਂ ਇਨਰ ਦਾਇਰਾਕਾਰ 'ਚ ਦੇਖਦੇ ਹਾਂ ਫਾਰਮਰ ਲੀਡਰਸ਼ਿਪ ਦੀ ਨਾਅਹਲੀਅਤ ਨੇ ਯੂਥ ਨੂੰ ਦੂਰ ਕੀਤਾ ਹੈ। ਹੁਣ ਉਹ ਆਵਾਜ਼ਾਂ ਵੀ ਮਾਰ ਰਹੇ ਨੇ, ਉਹਨਾਂ ਦੇ ਇੱਕ ਦੋ ਨੇ ਜਿਵੇਂ ਬਲਦੇਵ ਸਿੰਘ ਸਿਰਸਾ ਦੀ ਸਟੇਟਮੈਂਟਸ ਇੱਕ ਹੋਰ ਦੀ ਜੀ ਗਲਤੀਆਂ ਹੋ ਜਾਂਦੀਆਂ ਸਾਡੇ ਤੋਂ ਵੀ ਹੋਈਆਂ। ਹੁਣ ਨੌਜਵਾਨਾਂ ਨੂੰ ਅਸੀਂ ਕਿਹਾ ਜਿਹੜਾ ਅਗਲਾ ਪ੍ਰੋਗਰਾਮ ਦਿੱਤਾ ਅੱਗੇ ਆ ਕੇ ਲਾਗੂ ਕਰੋ। ਹੁਣ ਮੇਰਾ ਖਿਆਲ ਹੈ ਕਿ ਵੀ ਇਹ ਤਾਂ ਨਹੀਂ ਹੈ ਕਿ ਐਜੀਟੇਸ਼ਨ ਡਾਈ ਡਾਊਨ ਹੋ ਜਾਏਗੀ ਪਰ ਲੰਬੀ ਚੱਲੇਗੀ ਔਰ ਕਿਉਂਕਿ ਇਹੀ ਕਿਸਾਨ ਜਿਹੜੇ ਪਹਿਲਾਂ ਜੀ ਸਿਰਫ ਕਿਸਾਨ ਬਿੱਲਾਂ ਦੀ ਗੱਲ ਕਰਨੀ ਹੈ, ਕਿਸੇ ਆਪਣੀ ਸਟੇਜ ਤੋਂ ਕਿਸੇ ਹੋਰ ਨੂੰ ਬੋਲਣ ਵੀ ਨਹੀਂ ਸੀ ਦਿੰਦੇ। ਹੁਣ ਉਹਨਾਂ ਦਾ ਹੀ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ ਉਹਨਾਂ ਨੇ ਕਿਹਾ ਕਿ SKM will ask farmers in poll bound states to defeat BJP outfit leaders। ਇਹ ਕਾਲ ਦਿੱਤੀ ਹੈ ਜੇ ਕਿ ਜਿਹੜੀਆਂ 5 ਸਟੇਟਾਂ ਦੇ ਵਿੱਚ ਹੋਣੀ ਹੈ ਚੋਣ ਉਹਨਾਂ ਦੇ ਵਿੱਚ BJP ਨੂੰ ਹਰਾਓ, ਉਹਨਾਂ ਦੀਆਂ ਟੀਮਾਂ ਵੀ ਜਾਣਗੀਆਂ। ਸੋ ਜੇ ਤੁਹਾਨੂੰ ਪਤਾ ਹੀ ਨਹੀਂ ਹੈ ਵੀ ਡਾਇਰੈਕਸ਼ਨ ਤੁਸੀਂ ਕੀ ਲੈਣੀ ਹੈ, ਤੁਸੀਂ ਆਪਣੀਆਂ ਬਾਹਾਂ ਕੱਟ ਲਈਆਂ। ਇਹ ਕਹਿ ਕੇ ਉਹਨਾਂ ਨੇ ਤਾਂ ਕਿਸੇ ਨੇ ਖਾਲਿਸਤਾਨ ਸ਼ਾਊਟ ਨਹੀਂ ਕੀਤਾ, ਉਹ ਤਾਂ ਨਿਸ਼ਾਨ ਸਾਹਿਬ ਦੀ ਗੱਲ ਤੁਹਾਡੀ ਤਾਕਤ ਜਿਸ ਤੋਂ ਤੁਸੀਂ ਸਾਰੀ ਇਸ ਗੱਲ ਨੂੰ ਲੈ ਰਹੇ ਹੋ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ BJP ਇਹਨੂੰ ਸਿਆਸੀ ਤੌਰ 'ਤੇ ਵੀ ਲੜੇਗੀ, ਵਾਇਲੈਂਟਲੀ ਵੀ ਕਰੇਗੀ ਔਰ ਲੋਕਾਂ ਦੇ ਵਿੱਚ ਕੀ ਜਾ ਰਿਹਾ। ਹੁਣ ਅੱਜ ਬਾਈ ਪੋਲਸ ਸੀ ਦਿੱਲੀ ਜਿਹੜੀ ਹੈ ਮਿਊਨਿਸਪਲ ਕਾਰਪੋਰੇਸ਼ਨ ਦੀਆਂ 5 ਸੀਟਾਂ ਦੇ ਉੱਤੇ 4 ਜਿਹੜੀਆਂ ਨੇ ਆਮ ਆਦਮੀ ਪਾਰਟੀ ਨੇ ਲਈਆਂ, 1 ਕਾਂਗਰਸ ਨੇ ਲਈ ਹੈ। ਪਹਿਲਾਂ ਵੀ 4 ਆਮ ਆਦਮੀ ਪਾਰਟੀ ਕੋਲ ਸੀ, ਉਹਨਾਂ ਨੇ ਰਿਟੇਨ ਕੀਤੀਆਂ 4 ਦਾ, ਲੇਕਿਨ ਇੱਕ ਜਿਹੜੀ BJP ਕੋਲ ਸੀ ਉਹ ਕਾਂਗਰਸ ਨੇ ਲਈ ਹੈ। ਸੋ ਜ਼ਾਹਿਰ ਹੈ ਕਿ ਵੀ ਇਹ ਇਸ ਸਾਰੇ ਦਾ ਇੰਪੈਕਟ ਜੋ ਹੋ ਰਿਹਾ। ਬਾਕੀ ਅਲਟੀਮੇਟਲੀ ਇਹਨਾਂ ਦਾ ਨਾਗਪੁਰ ਹੈੱਡਕੁਆਰਟਰ ਕੀ ਡਿਸਾਈਡ ਕਰੇਗਾ ਗੱਲ ਤਾਂ ਉੱਥੋਂ ਨਿਕਲੇਗੀ, ਪਰ ਹਾਲ ਦੀ ਘੜੀ ਇਹ ਲੱਗਦਾ ਨਹੀਂ ਕਿ ਗਵਰਨਮੈਂਟ ਰਿਲੈਂਟ ਕਰੇਗੀ ਔਰ ਇਹ ਸਟਰਗਲ ਲੰਬੀ ਹੋਏਗੀ। ਪਰ ਇੰਟਰਨੈਸ਼ਨਲੀ ਇਸ ਵੇਲੇ ਇਸ ਨੂੰ ਕਾਫੀ ਸਪੋਰਟ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥਾਂ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।